ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਮੰਗੂ ਮੱਠ ਜਿਹੜਾ ਕਿ ਜਗਨਨਾਥਪੁਰੀ ਦੇ ਵਿੱਚ ਪਿਛਲੇ ਸੈਪਟੈਂਬਰ ਤੋਂ ਅਸੀਂ ਗੱਲ ਕਰ ਰਹੇ ਹਾਂ ਇਸ ਇਸ਼ੂ ਦੇ ਉੱਤੇ, ਕਿਵੇਂ ਪਹਿਲਾਂ ਉਹਨੂੰ ਢਾਉਣ ਦੇ ਜਿਹੜੇ ਆਰਡਰ ਨੇ ਜਾਰੀ ਕੀਤੇ ਗਏ ਸਿੱਖਾਂ ਵੱਲੋਂ, ਉਸ ਪ੍ਰੋਸੈਸ ਨੂੰ ਰੋਕਿਆ ਗਿਆ। ਕੋਰਟ ਦੀ ਉਹਦੇ ਤੇ ਸਟੇ ਹੁੰਦੀ ਹੈ ਵੀ ਸਟੇਟਸ ਕੋ ਬਣਾ ਕੇ ਰੱਖੋ, ਪਰ ਬੀਤੇ ਹਫ਼ਤਿਆਂ ਦੇ ਵਿੱਚ ਦੇਖਿਆ ਕਿ ਜਿਹੜਾ ਗੁਰਦੁਆਰਾ ਸਾਹਿਬ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਉਹਨੂੰ ਢਾਹ ਢੇਰੀ ਕਰ ਦਿੱਤਾ ਗਿਆ। ਉੱਥੋਂ ਦੇ ਜਿਹੜਾ ਲੋਕਲ ਪ੍ਰਸ਼ਾਸਨ ਹੈ ਉਹਦੇ ਵੱਲੋਂ ਤੇ ਸਰਕਾਰਾਂ ਤੱਕ ਵੀ ਪਹੁੰਚ ਕੀਤੀ ਜਾਂਦੀ ਰਹੀ ਹੈ, ਪਰ ਉਹਦਾ ਕੋਈ ਹੱਲ ਨਹੀਂ ਨਿਕਲ ਸਕਿਆ ਪ੍ਰੋਪਰਲੀ। ਹਜੇ ਤੱਕ ਲਿਖਤੀ ਰੂਪ ਦੇ ਵਿੱਚ ਕੁਝ ਵੀ ਸਰਕਾਰ ਵੱਲੋਂ ਕੋਈ ਵੀ ਕਮਿਊਨੀਕੇਸ਼ਨ ਨਹੀਂ ਆਈ ਸਾਡੇ ਸਾਹਮਣੇ। ਅੱਜ ਇਹ ਦੁਬਾਰਾ ਜਿਹੜਾ ਵਿਚਾਰ ਚਰਚਾ ਅਸੀਂ ਇਹਦੇ ਤੇ ਕਰਨ ਜਾ ਰਹੇ ਹਾਂ, ਕਿਉਂਕਿ ਬੀਤੀ ਜਿਹੜੀ ਲੰਘੀ ਕੱਲ੍ਹ ਹੈ ਉੱਥੇ ਜਿਹੜੇ ਨਿਹੰਗ ਸਿੰਘ ਹੈਗੇ ਆ, ਦੋ ਉਹਨਾਂ ਦੇ ਵਿੱਚੋਂ ਵਿਸ਼ੇਸ਼ ਕਰਕੇ ਉੱਥੇ ਪਹੁੰਚੇ ਆ ਤੇ ਉਹਨਾਂ ਨੇ ਪ੍ਰੋਟੈਸਟ ਦੇ ਵਜੋਂ ਜਾਂ ਦੁਬਾਰਾ ਉਹਨੂੰ ਰੀਇਨਫੋਰਸ ਕਰਨ ਦੇ ਲਈ ਉੱਥੇ ਪਹੁੰਚੇ। ਗੁਰਦੁਆਰਾ ਸਾਹਿਬ ਤੇ ਢਹਿ ਢੇਰੀ ਹੋਏ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈਗੀ ਆ ਉੱਥੋਂ ਉਹਨਾਂ ਨੇ ਜਿਹੜਾ ਨਿਸ਼ਾਨ ਸਾਹਿਬ ਹੈ, ਖੰਡਾ ਆ, ਉਹ ਬਾਹਰ ਕੱਢਿਆ ਤੇ ਉੱਪਰ ਜਾ ਕੇ ਉਹਨੂੰ ਦੁਬਾਰਾ ਜਿਹੜਾ ਰੀਇਨਸਟਾਲ ਕੀਤਾ। ਤੇ ਇਸ ਘਟਨਾਕ੍ਰਮ ਦੀ ਜਿਹੜੀ ਵੀਡੀਓ ਹੈਗੀ ਹੈ ਉਹ ਸੋਸ਼ਲ ਮੀਡੀਆ ਤੇ ਕੰਪਲੀਟਲੀ ਵਾਇਰਲ ਹੋਈ ਹੈ, ਦੁਨੀਆ ਤੱਕ ਜਿਹੜੀ ਹੈ ਪਹੁੰਚੀ ਹੈ। ਜਿਹੜੀ ਲੇਟੈਸਟ ਜਾਣਕਾਰੀ ਹੁਣ ਸਾਡੇ ਤੱਕ ਪਹੁੰਚੀ ਹੈ ਇਸ ਘਟਨਾਕ੍ਰਮ ਤੋਂ ਬਾਅਦ ਉਹ ਇਹੀ ਹੈ ਕਿ ਜਿਹੜੇ ਇਹ ਸਿੰਘ ਸੀ, ਨਿਹੰਗ ਸਿੰਘ ਸੀ, ਇਹਨਾਂ ਨੂੰ ਪਹਿਲਾਂ ਜਿਹੜਾ ਉੱਥੋਂ ਦਾ ਪ੍ਰਸ਼ਾਸਨ ਹੈ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਉਹ ਤੋਂ ਬਾਅਦ ਉਹਨਾਂ ਨੂੰ ਦੂਰ ਲਿਜਾ ਕੇ ਜਿਹੜਾ ਹੈ ਕੁਝ ਘੰਟਿਆਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ, ਛੱਡ ਦਿੱਤਾ ਗਿਆ। ਸੋ ਇੱਥੇ ਜਿਹੜਾ ਦੁਬਾਰਾ ਇਹ ਇਸ਼ੂ ਹੈ ਮੰਗੂ ਮੱਠ ਗੁਰਦੁਆਰਾ ਸਾਹਿਬ ਦਾ ਹਾਈਲਾਈਟ ਹੋਇਆ। ਸੋ ਅੱਜ ਇਸੇ ਉੱਪਰ ਅਸੀਂ ਵਿਚਾਰ ਚਰਚਾ ਕਰਾਂਗੇ। ਉੱਥੋਂ ਲੋਕਲ ਜਿਹੜੇ ਇਸ ਕੇਸ ਨੂੰ ਲੀਡ ਕਰ ਰਹੇ ਨੇ, ਪ੍ਰਸ਼ਾਸਨ ਨਾਲ ਗੱਲਬਾਤ ਹੋਵੇ ਜਾਂ ਪ੍ਰੋਟੈਸਟ ਦੀ ਲਾਈਨ ਹੋਵੇ, ਸੁਖਵਿੰਦਰ ਕੌਰ ਜਿਹੜੇ ਹੈਗੇ ਆ ਐਕਟਿਵਿਸਟ ਦੇ ਤੌਰ ਤੇ ਇਸ ਸਾਰੇ ਕੇਸ ਨੂੰ ਲੀਡ ਕਰ ਰਹੇ ਆ ਉੜੀਸਾ ਦੇ ਵਿੱਚੋਂ। ਸੋ ਉਹਨਾਂ ਦੇ ਨਾਲ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ ਜਿਹੜੀ ਗਰਾਊਂਡ ਦੇ ਉੱਤੇ ਸਥਿਤੀ ਬਣੀ ਹੋਈ ਹੈ ਉਸ ਬਾਰੇ, ਰੀਸੈਂਟ ਅਪਡੇਟਸ ਬਾਰੇ ਤੇ ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰਿਆ ਅੱਜ ਨਿਹੰਗ ਸਿੰਘਾਂ ਦੇ ਉਦਮ ਦੇ ਨਾਲ ਇਹਦੇ ਬਾਰੇ ਵੀ। ਸੋ ਸੁਖਵਿੰਦਰ ਕੌਰ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਕੌਰ ਜੀ, ਕੀ ਦੱਸ ਸਕਦੇ ਹੋ ਸਾਨੂੰ ਜਿਹੜਾ ਇਹ ਨਿਹੰਗ ਸਿੰਘਾਂ ਦਾ ਉੱਥੇ ਜਾਣਾ ਆ ਤੇ ਫਿਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਬਾਅਦ ਦੇ ਵਿੱਚ ਛੱਡਣਾ, ਇੱਕ ਵਾਰ ਇਸ਼ੂ ਫਿਰ ਹਾਈਲਾਈਟ ਹੋਇਆ ਹੈ ਗੁਰਦੁਆਰਾ ਸਾਹਿਬ ਮੰਗੂ ਮੱਠ ਦਾ, ਕੀ ਕਹਿਣਾ ਚਾਹੋਗੇ ਇਸ ਬਾਬਤ ਤੇ ਗਰਾਊਂਡ ਦੇ ਉੱਤੇ ਜਿਹੜੀ ਇਸ ਵਕਤ ਸਥਿਤੀ ਬਣੀ ਹੋਈ ਹੈ ਉਹ ਕੀ ਹੈ? ਦੇਖੋ ਜੀ, ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲ ਰਹੀ ਆ, ਕਾਫੀ ਦੇਰ ਹੋ ਗਈ ਆ ਤੇ ਜਦੋਂ ਬੈਂਸ ਬ੍ਰਦਰਸ ਵੀ ਆਏ ਸੀਗੇ, ਉਹ ਪਿਛਲੇ 20 ਤਰੀਕ ਨੂੰ ਆਏ ਸੀਗੇ ਤੇ ਉਹ ਵੀ ਜਾ ਕੇ ਮਿਲ ਕੇ ਆਏ ਸੀਗੇ। ਉਹਨਾਂ ਨੇ ਗਵਰਨਰ ਸਾਹਿਬ ਨੂੰ ਵੀ ਮਿਲੇ ਤੇ ਉਹਨਾਂ ਨੇ ਸੀਐਮ ਤੋਂ ਵੀ ਟਾਈਮ ਮੰਗਿਆ ਸੀਗਾ। ਸੀਐਮ ਸਾਹਿਬ ਆਪ ਤੇ ਨਹੀਂ ਮਿਲੇ, ਉਹਨਾਂ ਦੇ ਗ੍ਰਹਿ ਮੰਤਰੀ ਤੇ ਉਹਨਾਂ ਦੇ ਇੱਕ ਐਮਐਲਏ ਤੇ ਇੱਕ ਆਈਐਸ ਆਫੀਸਰ ਜਿਹੜੇ ਕਿ ਆਪਣੇ ਪੁਰੀ ਦੇ ਜਿਹੜਾ ਕੰਮ ਚੱਲ ਰਿਹਾ ਉਹਦਾ ਦੇਖ ਰੇਖ ਕਰ ਰਹੇ ਆ, ਉਹਨਾਂ ਨਾਲ ਮਿਲੇ ਸੀਗੇ ਤੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਤੇ ਉਹਨਾਂ ਨੇ ਅਸ਼ੋਰੈਂਸ ਦਿੱਤੀ ਸੀਗੀ ਉਹਨਾਂ ਨੂੰ ਕਿ ਅਸੀਂ ਜਿਹੜੀਆਂ ਆ ਇਹ ਥਾਵਾਂ ਜਿਹੜੀਆਂ ਸਿੱਖ ਸੰਗਤ ਨੂੰ ਬਿਲੋਂਗ ਕਰਦੀਆਂ ਆ, ਇਹ ਸਿੱਖ ਦਿੱਤੀਆਂ ਜਾਣਗੀਆਂ। ਦੇਖੋ ਜੀ, ਮੈਟਰ ਜਿਹੜੇ ਆ ਉਹ ਪ੍ਰਸ਼ਾਸਨ ਦੇ ਨਾਲ ਗੱਲ ਕਰਨ ਦੇ ਬਾਅਦ ਵੀ ਜਦੋਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਜਿਹੜੀ ਜਗ੍ਹਾ ਆ ਉਹਨੂੰ ਢਾਹ ਢੇਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਦੁਆਰਾ। ਤੇ ਹੁਣ ਜਿਹੜੀ ਸਿੱਖ ਸੰਗਤ ਆ ਜਿਹੜੀ ਆਲ ਓਵਰ ਦਾ ਵਰਲਡ ਆ ਉਹ ਸਾਰੀਆਂ ਦੇਖ ਰਹੀ ਆ ਇੱਥੇ ਕੀ ਕਾਰਵਾਈ ਚੱਲ ਰਹੀ ਆ। ਉਹਨੂੰ ਦੇਖਦੇ ਹੋਏ ਹੀ ਕੱਲ ਜਿਹੜਾ ਘਟਨਾ ਘਟੀ ਆ ਉਹਦੇ ਬਾਰੇ ਮੈਂ ਸਿੱਧੀ ਤਾਂ ਮੈਨੂੰ ਕੋਈ ਜਾਣਕਾਰੀ ਹੈ ਨਹੀਂ, ਕਿ ਜਿਹੜੀਆਂ ਮੈਂ ਵੀ ਸਾਰੀਆਂ ਵੀਡੀਓਜ਼ ਦੇਖੀਆਂ ਆ ਕਿ 5 ਨਿਹੰਗ ਸਿੰਘ ਆਏ ਆ ਤੇ ਉਹਨਾਂ ਨੇ ਜਾ ਕੇ ਜਿਹੜੀ ਜਗ੍ਹਾ ਬਚੀ ਹੋਈ ਮੰਗੂ ਮੱਠ ਦੀ 1-2 ਕਮਰੇ ਜਿਹੜੇ ਉਹਨਾਂ ਨੇ ਸਾਈਡ ਤੇ ਛੱਡੇ ਹੋਏ ਆ ਉੱਥੇ ਖੁਦ ਦੇਖ ਕੇ ਆਈ ਸੀ ਜੀ। ਆਪਣਾ ਖੰਡਾ ਸਾਹਿਬ ਸੀਗੇ ਪਏ, ਉਹਨਾਂ ਨੇ ਮਲਬੇ ਦੇ ਵਿੱਚ ਪਏ ਸੀਗੇ ਤੇ ਅਸੀਂ ਵੀ ਫੋਟੋਆਂ ਖਿੱਚ ਕੇ ਆਏ ਸੀਗੇ ਉਦੋਂ ਉੱਥੋਂ। ਤੇ ਉਹਨਾਂ ਨੇ ਉਹ ਖੰਡਾ ਸਾਹਿਬ ਕੱਢ ਕੇ ਉਹਨਾਂ ਨਾਲ ਜਲ ਨਾਲ ਧੋ ਕੇ ਤੇ ਵਾਪਿਸ ਸਥਾਪਿਤ ਕੀਤੇ ਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਜੀ ਦੇਖੋ ਜੀ, ਜਿਹੜੀ ਸਾਧ ਸੰਗਤ ਹੈਗੀ ਆ ਉਹਨਾਂ ਦੇ ਦਿਲ ਨੂੰ ਇਹ ਲੱਗਦਾ ਹੈ ਕਿ ਸਾਡੀ ਗੁਰੂ ਦੀ ਚਰਨ ਛੋਹ ਪ੍ਰਾਪਤ ਜਗ੍ਹਾ ਜਿਹੜੀ ਆ ਉਹ ਸਾਨੂੰ ਵਾਪਿਸ ਦਿੱਤੀ ਜਾਵੇ। ਸਾਰਿਆਂ ਦੀ ਗੱਲ ਸਾਡੀ ਇਹੀ ਆ, ਪ੍ਰਸ਼ਾਸਨ ਨੂੰ ਇਹ ਕਹਿਣਾ ਆ ਕਿ ਤੁਸੀਂ ਸਾਡੇ ਕਹਿਣ ਦੇ ਬਾਵਜੂਦ ਵੀ, ਸਾਡੇ ਮਤਲਬ ਬਾਰ-ਬਾਰ ਰਿਕੁਐਸਟ ਕਰਨ ਦੇ ਬਾਵਜੂਦ ਵੀ ਉਹ ਜਗ੍ਹਾ ਨੂੰ ਢਾਹ ਢੇਰੀ ਕਰ ਦਿੱਤਾ। ਤੇ ਹੁਣ ਗੁਰੂ ਦੀਆਂ ਉੱਥੇ ਸਾਡੀਆਂ ਜਿਹੜੀਆਂ ਰਿਲਿਕਸ ਹੈਗੀਆਂ ਪਈਆਂ ਹੋਈਆਂ, ਜਿੱਦਾਂ ਹੁਣ ਖੰਡਾ ਸਾਹਿਬ ਤੇ ਗੁਰੂ ਦਾ ਇੱਕ ਚਮਤਕਾਰੀ ਜਿਹੜਾ ਕਿ
ਵਿੱਚ ਪਿਆ ਹੋਇਆ ਜੀ ਸਾਹਮਣੇ ਦਿਖਾਈ ਦਿੱਤਾ। ਇਸ ਜੀ ਤਰ੍ਹਾਂ ਹੋ ਸਕਦਾ ਆ ਕਿ ਹੋਰ ਵੀ ਰਿਲਿਕਸ ਹੋਣ, ਗੁਰੂ ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਜੀ ਕਿਤੇ ਇਹਨਾਂ ਨੇ ਮਤਲਬ ਰੱਖਿਆ ਹੋਵੇ, ਖੰਡਿਤ ਰੂਪ ਕਰਕੇ ਰੱਖਿਆ ਹੋਵੇ, ਜਿਹੜਾ ਕਿ ਸਾਹਮਣੇ ਸਾਨੂੰ ਦਿਖਾਈ ਨਹੀਂ ਦੇ ਰਿਹਾ, ਤੇ ਉਹ ਸਾਨੂੰ ਜਿੱਦਾਂ ਆ ਸਿੱਖ ਸੰਗਤ ਨੇ ਦਿੱਤਾ ਜਾਵੇ। ਸਿੱਖ ਸੰਗਤ ਦੀ ਹੁਣ ਇਹੀ ਡਿਮਾਂਡ ਆ। ਬਾਕੀ ਵੀ ਜਿਹੜੇ ਹੁਣ ਬਾਕੀ ਜਿੱਦਾਂ SGPC ਆਏ ਸੀਗੇ, DSGPC ਆਏ ਸੀਗੇ, ਤੇ ਬੈਂਸ ਬ੍ਰਦਰਸ ਵੀ ਆਏ ਸੀਗੇ, ਸਾਰਿਆਂ ਦੇ ਇਹੀ ਆ ਮਤਲਬ ਸਰਕਾਰ ਨੂੰ ਬਾਰ-ਬਾਰ ਕਹਿਣਾ ਆ ਕਿ ਸਾਨੂੰ ਜਿਹੜੀ ਉਹ ਜਗ੍ਹਾ ਆ ਉਹਨੂੰ ਦਿੱਤਾ ਜਾਵੇ। ਤੇ ਹੁਣ ਸਾਰਾ ਜਿਹੜਾ ਤਾਰੋਮਦਾਰ ਆ ਇਹ ਮਤਲਬ ਸਾਰਾ ਮਤਲਬ ਜਿੱਦਾਂ ਹੁਣ ਗੱਲ ਬਾਹਰ ਨਿਕਲੀ ਆ ਤੇ ਸਾਧ ਸੰਗਤ ਨੂੰ ਪਤਾ ਚੱਲਦਾ, ਸਾਧ ਸੰਗਤ ਇੱਥੇ ਆ ਰਹੀ ਆ, ਤੇ ਇਹ ਹੁਣ ਕਿਸੇ ਦੇ ਕੰਟਰੋਲ ਵਿੱਚ ਨਹੀਂ ਹੈਗਾ ਕਿ ਕੱਲ ਜਿਸ ਤਰ੍ਹਾਂ ਇੱਥੇ ਨਿਹੰਗ ਸਿੰਘ ਜੀ ਆਏ ਤੇ ਉਹ ਆ ਕੇ ਇਮਾਰਤ ਦੇ ਉੱਪਰ ਚੜ ਗਏ ਤੇ ਉਹਨਾਂ ਜੀ ਨੇ ਨਿਸ਼ਾਨ ਸਾਹਿਬ ਦੀ ਆਪਣਾ ਖੰਡਾ ਸਾਹਿਬ ਨੂੰ ਸਥਾਪਿਤ ਕੀਤਾ, ਤੇ ਸਰਕਾਰ ਨੇ ਆ ਕੇ ਉਹਨਾਂ ਨੂੰ ਉੱਥੋਂ ਉਤਾਰਿਆ, ਤੇ ਪਹਿਲਾਂ ਤੇ ਉਹਨਾਂ ਨੂੰ ਥਾਣੇ ਲੈ ਗਏ, ਫਿਰ ਬਾਅਦ ਵਿੱਚ ਸਾਨੂੰ ਪਤਾ ਚੱਲਿਆ ਕਿ ਉਹਨਾਂ ਨੂੰ ਥੋੜੀ ਦੇਰ ਤੇ ਬਾਅਦ ਛੱਡ ਦਿੱਤਾ ਗਿਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਇਹ ਕਿਸੇ ਦੇ ਬਸ 'ਚ ਨਹੀਂ ਹੈਗੀਆਂ ਕਿ ਇਹਨੂੰ ਕੋਈ ਹੁਣ ਰੋਕ ਸਕਦਾ ਆ। ਜੀ ਜਿੱਦਾਂ ਹੁਣ ਇਹ ਗੱਲਾਂ ਬਾਹਰ ਨਿਕਲੀਆਂ, ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਜਗ੍ਹਾ, ਚਰਨ ਛੋਹ ਪ੍ਰਾਪਤ ਜਿਹੜੀ ਜਗ੍ਹਾ ਆ, ਅਗਰ ਉਹਨਾਂ ਨੂੰ ਸਰਕਾਰ ਇਸ ਤਰ੍ਹਾਂ ਤੋੜੇਗੀ ਤੇ ਵਾਪਸ ਜਿਹੜੀਆਂ ਗੱਲਬਾਤ ਆ, ਗੱਲਾਂ ਬਾਤਾਂ ਹੀ ਸਿਰਫ ਹੋ ਰਹੀਆਂ ਜੀ, ਲਿਖਤ ਰੂਪ ਵਿੱਚ ਸਰਕਾਰ ਇਸ ਸਾਰੇ ਤੱਕ ਵੀ ਕਿਸੇ ਨੂੰ ਕੁਛ ਨਹੀਂ ਦਿੱਤਾ। ਜਿਹੜਾ ਕਿ ਵਾਰ-ਵਾਰ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਕਹਿ ਰਹੇ ਆ ਕਿ ਜਿਹੜੀ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਜਗ੍ਹਾ ਹੈਗੀਆਂ, 3 ਜਗ੍ਹਾ ਹੈ ਜੀ ਪੁਰੀ ਦੇ ਵਿੱਚ, ਇੱਕ ਮੰਗੂ ਮੱਠ ਆ ਜਿਹੜਾ ਢਾਹ-ਢੇਰੀ ਕਰ ਦਿੱਤਾ ਗਿਆ, ਦੂਜਾ ਮੰਦਿਰ ਦੇ ਨਾਲ ਹੀ ਆ ਜਿਹੜਾ ਪੰਜਾਬੀ ਮੱਠ ਹੈ, ਜਿਹੜਾ ਪਹਿਲਾਂ ਨਾ ਨਾਨਕ ਮੱਠ ਸੀਗਾ ਜਿੱਥੇ ਕਿ ਯਾਤਰੂ ਆ ਕੇ ਰੁਕਦੇ ਹੁੰਦੇ ਸੀ, ਤੀਜੀ ਜਗ੍ਹਾ ਹੈ ਜੀ ਬੌਲੀ ਮੱਠ ਆ, ਬੌਲੀ ਸਾਹਿਬ ਗੁਰਦੁਆਰਾ ਹੈ ਜੀ ਉੱਥੇ, ਤੇ ਉਹਦੇ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਆ। ਇਹ ਤਿੰਨਾਂ ਹੀ ਜਗ੍ਹਾ ਜਿਹੜੀਆਂ ਆ ਇਹ ਗਵਰਨਮੈਂਟ ਦੇ ਟਾਰਗੇਟ ਤੇ ਆ ਜੀ, ਬਿਊਟੀਫਿਕੇਸ਼ਨ ਡਰਾਈਵ ਨੂੰ ਲੈ ਕੇ ਇਹਨਾਂ ਦਾ ਮਤਲਬ ਮੰਗੂ ਮੱਠ ਤੇ ਪੂਰਾ ਹੀ ਢਾਹ ਦਿੱਤਾ, ਤੇ ਪੰਜਾਬੀ ਮੱਠ ਵੀ ਢਾਉਣ ਦਾ ਲਿਸਟ ਵਿੱਚ ਹੈਗਾ ਹੈ, ਤੇ ਜਿਹੜਾ ਬੌਲੀ ਸਾਹਿਬ ਗੁਰਦੁਆਰਾ ਹੈ ਉਹਦਾ ਵੀ ਕਾਫੀ ਪੋਰਸ਼ਨ ਜਿਹੜਾ ਆ ਉਹਨਾਂ ਦੇ ਬਿਊਟੀਫਿਕੇਸ਼ਨ ਡਰਾਈਵ ਦੇ ਵਿੱਚ ਟੁੱਟਣ ਵਾਲਾ ਹੈ। ਇਸ ਲਈ ਸਾਰੀ ਸਾਧ ਸੰਗਤ ਨੂੰ ਜਦੋਂ ਇਹ ਗੱਲਬਾਤਾਂ ਬਾਹਰ ਨਿਕਲਦੀਆਂ ਆ ਤੇ ਇੱਥੋਂ ਜਿਹੜੀਆਂ ਗੱਲਾਂ ਹੁਣ ਬਾਹਰ ਨਿਕਲੀਆਂ, ਜਦੋਂ ਸਾਧ ਸੰਗਤ ਨੂੰ ਪਤਾ ਚੱਲਿਆ ਕਿ ਸਾਡੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਜਿਹੜੀਆਂ ਇੰਨੀਆਂ ਜਗ੍ਹਾ ਹੈਗੀਆਂ ਆ ਜਿੱਥੇ ਕਿ ਉਹਨਾਂ ਦੇ ਮਤਲਬ ਆ ਕੇ ਉਹਨਾਂ ਨੇ ਆਰਤੀ ਦਾ ਉਚਾਰਨ ਕੀਤਾ ਸੀਗਾ, ਤੇ ਉਹਨੂੰ ਬਚਾਇਆ ਜਾਵੇ, ਉਹਨੂੰ ਵਾਪਸ ਮਤਲਬ ਦੁਬਾਰਾ ਉੱਥੇ ਜਿਸ ਤਰ੍ਹਾਂ ਆ ਗੁਰਦੁਆਰਾ ਆਰਤੀ ਸਾਹਿਬ ਦੀ ਸਥਾਪਨਾ ਕੀਤੀ ਜਾਵੇ। ਆਰਤੀ ਸਾਹਿਬ ਦਾ ਉਚਾਰਨ ਗੁਰੂ ਨਾਨਕ ਦੇਵ ਜੀ ਨੇ ਉਸ ਜਗ੍ਹਾ ਤੇ ਕੀਤਾ ਸੀਗਾ, ਤੇ ਇਹ ਬਹੁਤ ਵੱਡੀਆਂ ਗੱਲਾਂ ਆ ਜਦੋਂ ਹੁਣ ਸਾਧ ਸੰਗਤ ਨੂੰ ਪਤਾ ਚੱਲਦੀਆਂ ਆ, ਤੇ ਸਾਧ ਸੰਗਤ ਹੁਣ ਜਿਹੜੀ ਆ ਉਹ ਇੱਥੇ ਆ ਰਹੀ ਆ, ਹੁਮਾ ਕੇ ਸੰਗਤਾਂ ਆਉਣ ਇੱਥੇ ਆ ਕੇ ਦੇਖਣ ਇੱਥੇ ਕੀ ਚੱਲ ਰਿਹਾ ਆ। ਕਿਉਂਕਿ ਜਦੋਂ ਅਸੀਂ ਕਲੈਕਟਰ ਨੂੰ ਵੀ ਮਿਲਣ ਗਏ ਸੀ ਪਿਛਲੀ ਵਾਰੀ, ਤੇ ਕਲੈਕਟਰ ਸਾਹਿਬ ਨੂੰ ਵੀ ਅਸੀਂ ਇਹੀ ਰਿਕੁਐਸਟ ਕਰਕੇ ਆਏ ਸੀ, ਦੇਖੋ ਜੀ ਇਹ ਸਾਨੂੰ ਜਿਹੜੀ ਜਗ੍ਹਾ ਆ ਇਹ ਸਾਨੂੰ ਦੇ ਦਿੱਤੀ ਜਾਵੇ, ਤੇ ਹੁਣ ਤੇ ਅਸੀਂ 5-10 ਜਣੇ 15 ਜਣੇ ਆਏ ਆ, ਤੇ ਬਾਅਦ ਵਿੱਚ ਇਹ ਹੁਣ ਨੰਬਰ ਜਿਹੜੇ ਵਧਣ ਵਾਲੇ ਆ, ਤੇ ਤੁਸੀਂ ਇਹ ਚੀਜ਼ ਧਿਆਨ ਵਿੱਚ ਰੱਖੋ ਕਿ ਸਾਧ ਸੰਗਤ ਹੁਣ ਆਏਗੀ ਇੱਥੇ, ਤੇ ਹੁਣ ਜੇ ਸਾਧ ਸੰਗਤ ਆ ਰਹੀ ਆ, ਜਦੋਂ ਲੋਕਾਂ ਨੂੰ ਪਤਾ ਚੱਲ ਰਿਹਾ, ਲੋਕ ਆ ਕੇ ਬਾਰ-ਬਾਰ ਉਸ ਜਗ੍ਹਾ ਦੇ ਦਰਸ਼ਨ ਕਰ ਰਹੇ ਆ, ਤੇ ਉਹ ਜਗ੍ਹਾ ਨੂੰ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੁਣ ਇੱਥੇ ਚੱਲ ਰਹੀ ਆ ਜੀ। ਇਹਦੇ ਵਿੱਚ ਤੁਸੀਂ ਜਿੱਥੇ ਪ੍ਰਸ਼ਾਸਨ ਦਾ ਕੀ ਰਵੱਈਆ ਨਜ਼ਰ ਆਉਂਦਾ ਹੈ ਸਾਰੇ ਦੇ ਵਿੱਚ, ਜਿਵੇਂ ਹੁਣ ਨਿਹੰਗ ਸਿੰਘਾਂ ਦਾ ਉੱਥੇ ਆਉਣਾ, ਤੇ ਓਵਰਆਲ ਜਦੋਂ ਇਹ ਇਸ਼ੂ ਹਾਈਲਾਈਟ ਹੋ ਰਿਹਾ ਹੈ, ਦੁਨੀਆ ਭਰ ਦੇ ਵਿੱਚ ਗੱਲ ਜਾ ਰਹੀ ਹੈ, ਸਿੱਖ ਜਿਵੇਂ ਤੁਸੀਂ ਦੱਸ ਵੀ ਰਹੇ ਹੋ ਵੀ ਆਪ ਮੁਹਾਰੇ ਜਿਹੜੀਆਂ ਸਿੱਖ ਸੰਗਤਾਂ ਨੇ, ਜੇ SGPC ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਰੋਲ ਨੂੰ ਫਿਲਹਾਲ ਲਈ ਛੱਡ ਵੀ ਦਈਏ, ਸਿੱਖ ਸੰਗਤਾਂ ਜਿਵੇਂ ਜਿਵੇਂ ਪਹੁੰਚਦੀਆਂ ਨੇ, ਪ੍ਰੋਟੈਸਟ ਦੀ ਲਾਈਨ ਹੁੰਦੀ ਹੈ, ਹਰ ਇੱਕ ਦਾ ਆਪਣਾ ਰਿਐਕਸ਼ਨ ਹੁੰਦਾ, ਇਮੋਸ਼ਨਸ ਵੀ ਜੁੜੇ ਹੁੰਦੇ ਆ, ਤੇ ਪ੍ਰਸ਼ਾਸਨ ਦਾ ਇਹਦੇ ਤੇ ਕੀ ਟੇਕ ਹੁੰਦਾ ਜਾਂ ਕਿਵੇਂ ਉਹ ਰਿਸਪੌਂਡ ਕਰਦੇ ਆ ਇਸ ਸਾਰੇ ਨੂੰ? ਪ੍ਰਸ਼ਾਸਨ ਤੇ ਦੇਖੋ ਜੀ, ਕੱਲ ਜਿਹੜੀ ਘਟਨਾ ਘਟੀ ਆ, ਜਿੰਨਾ ਮੈਨੂੰ ਪਤਾ ਚੱਲਿਆ ਆ ਵੀਡੀਓ ਦੇਖ ਕੇ, ਤੇ ਬਾਕੀ ਹੋਰ ਜਿਹੜਾ ਪਤਾ ਚੱਲਿਆ ਬਾਅਦ ਵਿੱਚ, ਤੇ ਪ੍ਰਸ਼ਾਸਨ ਨੇ ਤੇ ਇਹੀ ਕੀਤਾ, ਉਹਨਾਂ ਨੂੰ ਉੱਥੋਂ ਉਤਾਰ ਕੇ ਅਰੈਸਟ ਕਰਕੇ ਤੇ ਬਾਅਦ ਵਿੱਚ ਰਿਲੀਜ਼ ਕਰ ਦਿੱਤਾ ਆ। ਤੇ ਬਾਕੀ ਆਪਣਾ ਹੈਗਾ ਆ ਕਿ ਸਿੱਖ ਸੰਗਤ ਨੂੰ ਜਿੱਦਾਂ ਪਤਾ ਚੱਲਦਾ ਹੈ, ਤੇ ਸਿੱਖ ਸੰਗਤ ਜਿਸ ਤਰ੍ਹਾਂ ਕਿ ਉਹਨਾਂ ਦੇ ਇਮੋਸ਼ਨਸ ਨਾਲ ਜੁੜੀਆਂ ਹੋਈਆਂ ਗੱਲਾਂ ਆ ਉਹ ਤੇ ਆਉਣਗੇ। ਤੇ ਬਾਕੀ ਆਪਣਾ ਗੱਲ ਇਹ ਆ ਕਿ ਜਦ ਤੱਕ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਹੈਗੇ ਆ ਲੋਕਲ ਇੱਥੇ ਹੈਗੇ ਆ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹ ਮੈਟਰ ਜਿਹੜਾ ਆ ਇਹ ਉਹਨਾਂ ਨੂੰ ਟੇਕ ਅਪ ਕਰਨ ਦਾ ਟਾਈਮ ਆ ਗਿਆ ਜੀ, ਕਿਉਂਕਿ ਗੱਲ ਜਿਹੜੀ ਆ ਇਹ ਬਾਹਰ ਤੇ ਜਾ ਚੁੱਕੀ ਆ, ਸਾਰੇ ਪਾਸੇ ਜਾ ਚੁੱਕੀ ਆ। ਪਰ ਜਦ ਤੱਕ ਹੁਣ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਟੇਕ ਅਪ ਕਰਕੇ ਆਪਣੇ ਹੱਥ ਵਿੱਚ ਲਏਗੀ, ਤੇ ਅੱਗੇ ਜਿਹੜੀ ਗੱਲਬਾਤ ਵਧੇਗੀ, ਤੇ ਜਿਹੜਾ ਹੈਗਾ ਪ੍ਰਸ਼ਾਸਨ ਦੇ ਉੱਪਰ ਜਿਹੜਾ ਪ੍ਰੈਸ਼ਰ ਆ ਜੀ ਉਹ ਬਹੁਤ ਜ਼ਿਆਦਾ ਆਏਗਾ, ਕਿਉਂਕਿ ਪ੍ਰਸ਼ਾਸਨ ਦੂਸਰੀ ਕਮੇਟੀ ਦੇ ਨਾਲ ਗੱਲ ਕਰੇਗਾ ਜਿਹੜੀ ਕਿ ਪਾਵਰਫੁਲ ਆ, ਜਿਹੜੀ ਕਿ ਜਿਨ੍ਹਾਂ ਦੇ ਹੱਥ ਵਿੱਚ ਸਾਰਾ ਕੁਝ ਹੈਗਾ ਆ। ਤੇ ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਨੂੰ ਅਸੀਂ ਮਤਲਬ ਉਹਨਾਂ ਨੂੰ ਰਿਕੁਐਸਟ ਕਰਦੇ ਆ ਕਿ ਹੁਣ ਆਉਣ, ਉਹ ਆ ਕੇ ਗੱਲਬਾਤ ਕਰਕੇ
ਇਹ ਆਪਣੇ ਹੱਥ ਵਿੱਚ ਲੈਣ, ਕਿਉਂਕਿ ਇਹ ਜਿਹੜੀਆਂ ਜਗ੍ਹਾ ਆ ਇਹ ਗੁਰੂ ਨਾਨਕ ਦੇਵ ਜੀ ਨੂੰ ਬਿਲੋਂਗ ਕਰਦੀਆਂ ਆ ਤੇ ਇਹ ਆਪਣੇ ਅਕਾਲ ਤਖਤ ਸਾਹਿਬ ਤੇ ਬਾਕੀ ਜਿਹੜੇ ਤਖਤ ਸਾਡੇ ਪੰਜ ਤਖਤ ਆ ਇਹਨਾਂ ਦੇ ਅੰਡਰ ਵਿੱਚ ਹੀ ਆਉਂਦੀਆਂ ਤੇ ਐਸਜੀਪੀਸੀ ਦੇ ਅੰਡਰ ਵਿੱਚ ਆਉਂਦੀਆਂ। ਤੇ ਐਸਜੀਪੀਸੀ ਹੁਣ ਆ ਕੇ ਇਹਨਾਂ ਨੂੰ ਆਪ ਗੱਲਬਾਤ ਕਰਕੇ, ਜਿਸ ਤਰ੍ਹਾਂ ਕਿ ਉਹਨਾਂ ਦਾ ਵਫਦ ਆਇਆ ਵੀ ਸੀ 16 ਤਰੀਕ ਨੂੰ ਤੇ ਉਹਨਾਂ ਨੇ ਇੱਥੇ ਆ ਕੇ ਗੱਲ ਵੀ ਕੀਤੀ ਸੀਗੀ ਤੇ ਬਾਅਦ ਵਿੱਚ ਸਾਨੂੰ ਪਤਾ ਚੱਲਿਆ ਆ ਕਿ ਬੈਂਸ ਬ੍ਰਦਰਜ਼ ਦੇ ਆਉਣ ਤੋਂ ਬਾਅਦ ਪਤਾ ਚੱਲਿਆ ਹੈ ਕਿ ਉਹਨਾਂ ਨੇ ਆ ਕੇ ਜਿਹੜੀ ਗੱਲਬਾਤ ਕੀਤੀ ਸੀ ਉਹਨਾਂ ਵਿੱਚ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਕੁਝ ਆਸ਼ਵਾਸਨ ਦਿੱਤਾ ਸੀਗਾ, ਲਿਖਿਤ ਤੌਰ ਤੇ ਦਿੱਤਾ ਆ। ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ, ਪਰ ਉਹਨਾਂ ਨੇ ਕਿਹਾ ਹੈ ਕਿ ਹਾਂ, ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਜਗ੍ਹਾ ਆ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ ਆ ਉਹ ਆਪ ਜੀ ਨੂੰ ਦਿੱਤੀਆਂ ਜਾਣਗੀਆਂ। ਤੇ ਹੁਣ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਨੂੰ ਐਸਜੀਪੀਸੀ ਅਗਰ ਸਾਹਮਣੇ ਆਂਦੀ ਆ ਤੇ ਉਹ ਬਹੁਤ ਵਧੀਆ ਹੋਏਗਾ, ਕਿਉਂਕਿ ਅਸੀਂ ਜਿੱਦਾਂ ਹੁਣ ਸਿੰਗਲ ਬੰਦੇ ਦੇ ਤੌਰ ਤੇ ਕੰਮ ਕਰ ਰਹੇ ਆ, ਅਸੀਂ ਸੇਵਾ ਕਰ ਰਹੇ ਆ ਤੇ ਇਹ ਗੱਲਾਂ ਜਿਹੜੀਆਂ ਆ ਜਦੋਂ ਟੁੱਟਣ ਵਾਲਾ ਸੀਗਾ ਮੰਗੂ ਮੱਠ ਉਦੋਂ ਤੋਂ ਹੀ ਅਸੀਂ ਜਿਹੜੇ ਇਸ਼ੂ ਨੂੰ ਰੇਜ਼ ਕੀਤਾ ਕਿ ਬਈ ਤੁਸੀਂ ਆਓ, ਆ ਕੇ ਸਾਹਮਣੇ ਆ ਕੇ ਪ੍ਰਸ਼ਾਸਨ ਦੇ ਨਾਲ ਗੱਲ ਕਰੋ। ਅਸੀਂ ਆਪਣੀ ਜਿੰਨੀ ਸਾਡੀ ਮਤਲਬ ਪਹੁੰਚ ਹੈਗੀ ਆ ਉੱਥੇ ਤੱਕ ਗੱਲ ਨੂੰ ਅਸੀਂ ਪਹੁੰਚਾ ਰਹੇ ਆ। ਬਾਕੀ ਹੁਣ ਜਿਹੜੀਆਂ ਗੱਲਾਂ ਆ ਹੁਣ ਇਹ ਐਸਜੀਪੀਸੀ ਦੇ ਦਾਇਰੇ ਵਿੱਚ ਉੱਪਰ ਤੱਕ ਚਲੇ ਗਈਆਂ ਹੋਈਆਂ। ਅਕਾਲ ਤਖਤ ਵਿੱਚ ਮੀਟਿੰਗ ਵੀ ਹੋਈ ਸੀਗੀ 19 ਦਸੰਬਰ ਨੂੰ ਲੈ ਕੇ ਸਭ ਚੀਜ਼ਾਂ ਦੀ ਜਥੇਦਾਰ ਸਾਹਿਬ ਦੇ ਨਾਲ। ਤੇ ਹੁਣ ਜਿਹੜੀਆਂ ਹੈਗੀਆਂ ਹੁਣ ਐਸਜੀਪੀਸੀ ਅੱਗੇ ਆਵਣ, ਜਥੇਦਾਰ ਸਾਹਿਬ ਜੀ ਅੱਗੇ ਆਵਣ ਤੇ ਆ ਕੇ ਪ੍ਰਸ਼ਾਸਨ ਦੇ ਨਾਲ ਜਿਸ ਤਰ੍ਹਾਂ ਸਿੱਧੀ ਗੱਲ ਕਰਕੇ ਇਸ ਜਗ੍ਹਾ ਤੇ ਜਿਹੜਾ ਹੈਗਾ ਆ ਉਹਨੂੰ ਵਾਪਸ ਹਾਸਲ ਕਰਨ ਦੇ ਲਈ ਅਗਰ ਗੱਲਬਾਤ ਹੋਏਗੀ ਤੇ ਇਹ ਜਿਹੜੀ ਜਗ੍ਹਾ ਹੈ ਸਾਨੂੰ ਪ੍ਰਾਪਤੀ ਜ਼ਰੂਰ ਹੋਏਗੀ ਜੀ। ਤੇ ਇਹਦੇ ਵਿੱਚ ਜਿਵੇਂ ਐਸਜੀਪੀਸੀ ਦੀ ਗੱਲ ਕਰਦੇ ਆ, ਜਦੋਂ ਹੁਣ ਬੈਂਸ ਬ੍ਰਦਰਜ਼ ਆਏ ਆ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਇੱਥੇ ਮੌਕੇ ਦੇ ਉੱਤੇ ਤੇ ਗਰਾਊਂਡ ਜ਼ੀਰੋ ਦੇ ਉੱਤੇ ਆ ਕੇ ਤੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਹੈ। ਜਦੋਂ ਉਹ ਵਾਪਸ ਗਏ ਆ ਤੇ ਫਿਰ ਸ਼੍ਰੋਮਣੀ ਕਮੇਟੀ ਦਾ ਬਿਆਨ ਆਉਂਦਾ ਜੀ, ਜਿਹੜੀ ਆਸ਼ਵਾਸਨ ਦੀ ਤੁਸੀਂ ਇਹ ਗੱਲ ਕਰਦੇ ਹੋ ਵੀ ਪ੍ਰਸ਼ਾਸਨ ਨੇ ਕਿਹਾ ਕਿ ਤੁਹਾਨੂੰ ਗੁਰਦੁਆਰਾ ਅਸੀਂ ਉੱਥੇ ਬਣਾਉਣ ਦੇਵਾਂਗੇ ਤੇ ਉਹੀ ਗੱਲ ਸ਼੍ਰੋਮਣੀ ਕਮੇਟੀ ਨੇ ਰਿਪੀਟ ਕੀਤੀ ਵੀ ਸਾਨੂੰ ਵੀ ਕਿਹਾ। ਤੇ ਇੱਕ ਦੁਵਿਧਾ ਜੀ ਜਿਹੜੀ ਆ ਉਹ ਬਣੀ ਆ, ਕਾਊਂਟਰ ਆਰਗੂਮੈਂਟਸ ਜਿਹੜੇ ਆ ਦੋਵੇਂ ਧਿਰਾਂ ਵਿੱਚ ਹੋਏ ਆ ਵੀ ਗੱਲ ਕਿਉਂ ਪਹਿਲਾਂ ਕਿਉਂ ਨਹੀਂ ਦੱਸੀ, ਪਿੱਛੋਂ ਕਿਉਂ ਨਹੀਂ ਦੱਸੀ। ਸੋ ਇਸ ਪਾਰਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਪ੍ਰਸ਼ਾਸਨ ਨੇ ਗੱਲ ਕੋਈ ਇੱਦਾਂ ਦੀ ਕੀਤੀ ਵੀ ਹੈ ਜਿਹੜੀ ਹੈ ਵੀ ਅਸੀਂ ਗੁਰਦੁਆਰਾ ਤੁਹਾਨੂੰ ਉੱਥੇ ਬਣਾਉਣ ਦੀ ਜਿਹੜੀ ਇਜਾਜ਼ਤ ਹੈਗੀ ਹੈ ਉਹ ਮੁੜ ਦੇਵਾਂਗੇ? ਹਾਂਜੀ, ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜੀ। ਜਦੋਂ ਬੈਂਸ ਬ੍ਰਦਰ ਲਾ ਕੇ ਗਏ ਉਹਨਾਂ ਨੇ 24 ਤਰੀਕ ਨੂੰ ਆਪਣਾ ਬਿਆਨ ਦਿੱਤਾ ਆ ਕਿ ਸਾਡੀ ਗੱਲ ਹੋਈ ਆ ਗ੍ਰਹਿ ਮੰਤਰੀ ਦੇ ਨਾਲ ਤੇ ਐਮਐਲਏ ਦੇ ਨਾਲ ਤੇ ਆਈਐਸ ਆਫੀਸਰ ਜਿਹੜੇ ਇੰਚਾਰਜ ਹੈਗੇ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਆ ਕਿ ਅਸੀਂ ਜਿਹੜੀ ਜਗ੍ਹਾ ਆ ਉਹ ਆਪ ਜੀ ਨੂੰ ਦੇਵਾਂਗੇ ਤੇ ਉੱਥੇ ਗੁਰਦੁਆਰੇ ਦੀ ਵੀ ਉਸਾਰੀ ਹੋਏਗੀ ਤੇ ਬਾਕੀ ਜਿਹੜੀ ਜਗ੍ਹਾ ਨਹੀਂ ਹਜੇ ਤੱਕ ਢਹਿ ਹੋਈਆਂ ਉਹਨਾਂ ਨੂੰ ਉਦਾਂ ਹੀ ਬਚਾ ਕੇ ਰੱਖਿਆ ਜਾਏਗਾ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਵੱਲੋਂ ਐਸਜੀਪੀਸੀ ਵੱਲੋਂ ਮਤਲਬ ਬਿਆਨ ਆਂਦਾ ਆ ਕਿ ਇਹ ਗੱਲਾਂ ਸਾਡੀਆਂ 16 ਦਸੰਬਰ ਨੂੰ ਪਹਿਲਾਂ ਹੀ ਹੋ ਗਈਆਂ ਸੀਗੀਆਂ। ਪਰ ਗੱਲ ਇਹ ਕਿ ਉਹਨਾਂ ਦੇ ਆਉਣ ਤੋਂ ਬਾਅਦ 19 ਦਸੰਬਰ ਨੂੰ ਅਕਾਲ ਤਖਤ ਵਿੱਚ ਮੀਟਿੰਗ ਹੋਈ ਸੀਗੀ ਜਥੇਦਾਰ ਸਾਹਿਬ ਜੀ ਦੇ ਨਾਲ ਤੇ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸੀਗੀ ਪਹਿਲਾਂ 19 ਤਰੀਕ ਤੋਂ ਪਹਿਲਾਂ ਤੇ ਇਹ ਗੱਲ ਜਿਹੜੀ ਆ ਇਹ ਥੋੜੀ ਪਬਲਿਕ ਕਰ ਦੇਣ ਤੋਂ ਕੀ ਹੁੰਦਾ ਕਿ ਸਾਰਿਆਂ ਨੂੰ ਪਤਾ ਚੱਲ ਜਾਂਦਾ। ਜਿਸ ਤਰ੍ਹਾਂ ਅਸੀਂ ਵੀ ਅਨਭਿੱਗ ਸੀਗੇ, ਸਾਨੂੰ ਵੀ ਇਸ ਬਾਰੇ ਕੋਈ ਪਤਾ ਨਹੀਂ ਸੀਗਾ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਆ ਕਰਕੇ। ਤੇ ਅਗਰ ਇਹ ਹੁਣ ਇਹ ਗੱਲ ਇਹ ਆ ਕਿ ਜੀ ਸਾਨੂੰ ਹੁਣ ਸਾਰਿਆਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ, ਚਾਹੇ ਉਹ ਐਸਜੀਪੀਸੀ ਆ, ਚਾਹੇ ਮਤਲਬ ਬੈਂਸ ਬ੍ਰਦਰਜ਼ ਆ, ਚਾਹੇ ਕੋਈ ਵੀ ਮਤਲਬ ਹੈ ਆਉਂਦੇ ਆ, ਕਿਉਂਕਿ ਇਹ ਹੁਣ ਇਕੱਠੇ ਹੋ ਕੇ ਕੰਮ ਕਰਨ ਦੀ ਗੱਲ ਆ ਤੇ ਸਾਰੇ ਹੁਣ ਆਪਣਾ ਕੰਮ ਅਸੀਂ ਕਰੀ ਜਾ ਰਹੇ ਆ। ਤੇ ਬੈਂਸ ਭਰਾ ਵੀ ਆਏ, ਉਹਨਾਂ ਨੇ ਵੀ ਆ ਕੇ ਇੱਥੇ ਜੀ ਬਹੁਤ ਵਧੀਆ ਕੰਮ ਕੀਤਾ। ਉਹ ਆ ਕੇ ਇੱਥੇ ਮਿਲ ਕੇ ਗਏ ਆ, ਸਰਕਾਰ ਨਾਲ ਵੀ ਮਿਲ ਕੇ ਗਏ ਆ ਤੇ ਮੋਰਚੇ ਵੀ ਲਾ ਕੇ ਗਏ ਆ ਕਿ ਜਿਹੜੇ ਸਰਕਾਰ ਬਿਲਕੁਲ ਕੋਈ ਗੱਲ ਨਹੀਂ ਸੀ ਸੁਣ ਰਹੀ, ਮਿਲਣ ਲਈ ਤਿਆਰ ਨਹੀਂ ਸੀ ਹੋ ਰਹੀ, ਉਹਨਾਂ ਦੇ ਆਉਣ ਤੋਂ ਬਾਅਦ ਸਰਕਾਰ ਉਹਨਾਂ ਨੂੰ ਬੁਲਾ ਕੇ ਆਪ ਮਿਲੀ ਆ। ਤੇ ਬਾਕੀ ਐਸਜੀਪੀਸੀ ਵੀ ਕਹਿ ਰਿਹਾ ਕਿ ਅਸੀਂ ਮਿਲ ਕੇ ਗਏ ਆ ਪ੍ਰਸ਼ਾਸਨ ਦੇ ਨਾਲ। ਤੇ ਇਹ ਗੱਲਾਂ ਜਿਹੜੀਆਂ ਆ ਇਹ ਜਦੋਂ ਹੁਣ ਪਤਾ ਚੱਲਦਾ ਆ ਬਾਹਰ ਆਉਂਦੀਆਂ ਤੇ ਸਾਰੇ ਇਕੱਠੇ ਰਲ ਮਿਲ ਕੇ, ਸਾਡੀ ਤੇ ਇਹੀ ਬੇਨਤੀ ਆ ਸਾਰਿਆਂ ਨੂੰ ਕਿ ਹੁਣ ਸਾਰੇ ਰਲ ਮਿਲ ਕੇ ਆਪਾਂ ਕਰਾਂਗੇ ਤੇ ਸਾਨੂੰ ਜਿਹੜੀਆਂ ਜਗ੍ਹਾ ਦੀਆਂ ਉਹਨਾਂ ਦੀ ਪ੍ਰਾਪਤੀ ਹੋ ਜਾਏਗੀ। ਜੋ ਸਾਡਾ ਮਤਲਬ ਹੈਗਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਚਰਨ ਛੋਹ ਪ੍ਰਾਪਤ ਜਗ੍ਹਾ ਹੈ ਉਹ ਮਿਲਣ ਤੋਂ ਬਾਅਦ ਇੱਥੇ ਆਰਤੀ ਸਾਹਿਬ ਦਾ ਆਰਤੀ ਸਾਹਿਬ ਉਚਾਰਿਆ ਗਿਆ ਹੈ, ਉੱਥੇ ਗੁਰਦੁਆਰਾ ਆਰਤੀ ਸਾਹਿਬ ਬਣਾਉਣ ਦਾ ਜਿਹੜਾ ਸਾਰਿਆਂ ਦਾ ਇੱਕ ਹੈਗਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਉੱਥੇ ਹੀ ਆਰਤੀ ਸਾਹਿਬ ਗੁਰਦੁਆਰਾ ਉਸਾਰਿਆ ਜਾਵੇ, ਉਹ ਸਾਰਿਆਂ ਦੀ ਮਨੋਕਾਮਨਾ ਵੀ ਪੂਰਨ ਹੋਈ ਜੀ। ਬਿਲਕੁਲ, ਇਹ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ, ਤੁਸੀਂ ਗੱਲ ਕਰ ਰਹੇ ਹੋ ਕਿ ਇਹਨੂੰ ਅੱਗੇ ਇਕੱਠੇ ਹੋ ਕੇ ਜਾਣ ਦੀ ਲੋੜ ਹੈ, ਪਰ ਜਿਵੇਂ ਜਿਵੇਂ ਅਸੀਂ ਇਸ ਇਸ਼ੂਜ਼ ਦੀ ਗੱਲ ਕਰਦੇ ਹਾਂ ਤੇ ਇਹ ਇਕੱਲਾ ਮੰਗੂ ਮੱਠ ਦਾ ਇਸ਼ੂ ਨਹੀਂ, ਗੁਰਦੁਆਰਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਸਿੱਕਿਮ ਦੇ ਵਿੱਚ ਹੋਵੇ ਗੁਰਦੁਆਰਾ ਡੋਂਗਮਾਰ, ਜਾਂ ਅਸੀਂ ਜਦੋਂ ਦੇਖਦੇ ਹਾਂ ਕਿ ਹਰਿਦੁਆਰ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਚਰਨ ਛੋਹ ਪ੍ਰਾਪਤ ਗੁਰਦੁਆਰਾ ਢਹਿ ਢੇਰੀ ਕਰ ਦਿੱਤਾ ਗਿਆ ਤੇ ਉੱਥੇ ਹੁਣ ਸਕਾਊਟਸ ਦਾ ਦਫ਼ਤਰ ਬਣਿਆ ਹੋਇਆ ਗੁਰਦੁਆਰਾ ਗਿਆਨ ਗੋਦੜੀ, ਉਹ ਵੀ ਇਹਦੇ ਨਾਲ ਹੀ ਅਲਾਈਨ ਕਰਦੇ ਆ
ਤੇ ਜਦੋਂ ਕਲੈਕਟਿਵ ਐਫਰਟ ਦੀ ਗੱਲ ਆਉਂਦੀ ਆ, ਕੀ ਸਮਝਦੇ ਹੋ ਤੁਸੀਂ? ਉੱਥੇ ਬੈਠੇ ਹੋ, ਪ੍ਰਸ਼ਾਸਨ ਨਾਲ ਵੀ ਡੀਲ ਕਰਦੇ ਹੋ, ਉਹ ਮੁੱਖ ਮੰਤਰੀ ਤੱਕ ਹੋਵੇ ਜਾਂ SGPC ਵੱਲੋਂ ਜਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੇਂਦਰ ਦੀ ਜਿਹੜੀ ਲੀਡਰਸ਼ਿਪ ਹੈਗੀ ਹੈ, ਸਰਕਾਰ ਹੈਗੀ ਹੈ, ਉਹਦੇ ਨਾਲ ਗੱਲ ਕਰਨ ਦੀ ਲਾਈਨ ਹੋਵੇ, ਕੀ ਸਮਝਦੇ ਹੋ ਕਿ ਕਿੱਥੇ ਕਮੀ ਆ ਰਹੀ ਹੈ ਤੇ ਹੋਰ ਕੀ ਕਰਨ ਦੀ ਲੋੜ ਹੈ? ਸਿੱਖ ਸੰਗਤਾਂ ਦੇ ਵਿੱਚ ਇਮੋਸ਼ਨਸ ਹੈਗੇ ਆ, ਪ੍ਰੋਟੈਸਟ ਦੀ ਲਾਈਨ ਵੀ ਹੁੰਦੀ ਹੈ, ਪਰ ਜਿਹੜੀ ਲੀਡਰਸ਼ਿਪ ਹੈ, ਜਿਨ੍ਹਾਂ ਨੇ ਗੱਲ ਕਰਨੀ ਆ, ਉਹਦੇ ਵਿੱਚ ਕੀ ਘਾਟ ਨਜ਼ਰ ਆ ਰਹੀ ਹੈ? ਹਾਂਜੀ, ਇਹ ਹੈ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਆ ਕਿ ਆਪਣੇ ਕਈ ਮਤਲਬ 2-3 ਥਾਵਾਂ ਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਢਾਹ ਦਿੱਤਾ ਗਿਆ, ਹੁਣ ਮੰਗੂ ਮਠ ਦਾ ਤਾਂ ਰੀਸੈਂਟ ਹੋਇਆ ਆ। ਤੇ ਸਾਰਾ ਇਹ ਆ ਕਿ ਅਸੀਂ ਸਾਰੇ ਰਲ ਮਿਲ ਕੇ ਮਤਲਬ ਅਗਰ ਇਕੱਠੇ ਹੋ ਕੇ ਆਪਣੀਆਂ ਜਿੰਨੀਆਂ ਕਮੇਟੀਆਂ ਹੈਗੀਆਂ ਆ, ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਲੋਕਲ ਤੌਰ ਤੇ ਹੋਈਆਂ, ਜਿਸ ਤਰ੍ਹਾਂ ਇੱਥੇ ਬੁੱਧੇਸ਼ਵਰ ਦੀ ਕਮੇਟੀ ਬਣੀ ਹੋਈ ਆ ਤੇ ਉਹ SGPC ਦੇ ਅੰਡਰ ਵਿੱਚ ਆਉਂਦੀ ਆ, ਤੇ ਉਹ ਉਹਨਾਂ ਦਾ ਸਲਾਹ ਜਿਹੜੀ ਆ SGPC ਦੇ ਨਾਲ ਹੋਵੇ ਤੇ ਸਾਰੇ ਰਲ ਕੇ ਅਗਰ ਇੱਕ ਕਲੈਕਟਿਵ ਐਫਰਟ ਕਰਾਂਗੇ ਤਾਂ ਸਾਨੂੰ ਸਾਰੀਆਂ ਜਗ੍ਹਾ ਦੀ ਪ੍ਰਾਪਤੀ ਜ਼ਰੂਰ ਹੋਏਗੀ। ਜੇ ਅਸੀਂ ਅੱਡ ਵੱਖਰੇ ਰਹਿ ਕੇ ਅਸੀਂ ਇਹ ਕਵਾਂਗੇ ਕਿ ਇਹ ਮੈਂ ਕੀਤਾ ਜਾਂ ਇਹ ਫਲਾਣੇ ਨੇ ਇਸ ਤਰ੍ਹਾਂ ਕਾਹਤੇ ਕੀਤਾ, ਤੇ ਇਹਦੇ ਵਿੱਚ ਜਦ ਸਾਡੇ ਜਿਹੜੀ ਆ ਅੰਦਰਲੀਆਂ ਜਿਹੜੀਆਂ ਫੁੱਟਾਂ ਆ ਇਹ ਬਾਹਰ ਆਉਂਦੀਆਂ ਆ, ਇਹ ਜਿਹੜੀਆਂ ਇਹਨਾਂ ਦਾ ਫਾਇਦਾ ਜਿੱਦਾਂ ਗਵਰਨਮੈਂਟ ਲੈਂਦੀ ਆ, ਤੇ ਇਸ ਤਰ੍ਹਾਂ ਦੀ ਗੱਲ ਤੇ ਹਰ ਜਗ੍ਹਾ ਤੇ ਹੈਗੀ ਆ ਥੋੜੀ ਬਹੁਤ। ਤੇ ਮੇਰਾ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਸਾਰੇ ਰਲ ਮਿਲ ਕੇ ਆਪਾਂ ਜਿਹੜੀਆਂ ਸਾਡੀਆਂ ਬਾਬੇ ਦੀਆਂ ਜਗ੍ਹਾ ਹੈ, ਗੁਰੂ ਨਾਨਕ ਦੇਵ ਦੀ ਜਗ੍ਹਾ, ਉਹਨਾਂ ਦੀ ਪ੍ਰਾਪਤੀ ਕਰ ਲਈਏ। ਤੇ ਇਹ ਜਿਹੜੀਆਂ ਛੋਟੀਆਂ ਗੱਲਾਂ ਇਹ ਤੇ ਬਾਅਦ ਵਿੱਚ ਆਪਣੀਆਂ ਆਪਸ ਵਿੱਚ ਆਪ ਸਮਝ ਵਿੱਚ ਹੋ ਜਾਂਦੀਆਂ, ਪਰ ਗੱਲ ਇਹ ਆ ਕਿ ਹੁਣ ਗਾਂਹ ਵਧਣ ਦਾ ਟਾਈਮ ਆ, ਹੁਣ ਸਾਰਿਆਂ ਨੂੰ ਇਕੱਠੇ ਹੋਣ ਦਾ ਟਾਈਮ ਆ, ਸਾਧ ਸੰਗਤ ਸਾਰੀ ਇਕੱਠੇ ਹੋ ਕੇ ਅੱਗੇ ਆਵੇ, ਕਮੇਟੀਆਂ ਸਾਰੀਆਂ ਇਕੱਠੀਆਂ ਹੋ ਕੇ ਅੱਗੇ ਵਧਣ, ਤੇ ਕੋਈ ਵੀ ਪ੍ਰਸ਼ਾਸਨ ਆ ਜਿਹੜਾ ਕਿ ਇਹ ਮਨਾ ਨਹੀਂ ਕਰ ਸਕਦਾ, ਕਿਉਂਕਿ ਇਹਨਾਂ ਦੇ ਸਬੂਤ ਆ। ਜਿਹੜੀ ਜਗ੍ਹਾ ਦਾ ਸਬੂਤ ਨਾ ਹੋਵੇ ਕਿ ਇੱਥੇ ਆ ਚੀਜ਼ ਨਹੀਂ ਹੋਇਆ, ਉਹਨੂੰ ਤੁਸੀਂ ਮਨਾ ਕਰ ਸਕਦੇ ਆ। ਜਦੋਂ ਹੁਣ ਗੁਰੂ ਨਾਨਕ ਦੇਵ ਜੀ ਇੱਥੇ ਆਏ ਆ, ਉਹਨਾਂ ਦਾ ਸਬੂਤ ਆ ਕਿ ਉਹਨਾਂ ਨੇ ਆਰਤੀ ਦਾ ਉਚਾਰਨ ਕੀਤਾ, ਇੱਥੇ ਦੇ ਜਿਹੜੇ ਲਿਪੀ ਲਿਖੀਆਂ ਹੋਈਆਂ ਤਾਲ ਪੱਤਰ ਤੇ ਉਹਨਾਂ ਦਾ ਵੀ ਸਬੂਤ ਮਿਲ ਰਿਹਾ, ਉਹਦੇ ਵਿੱਚ ਵੀ ਸਬੂਤ ਮਿਲ ਰਿਹਾ ਕਿ ਗੁਰੂ ਨਾਨਕ ਦੇਵ ਜੀ ਆਏ ਸੀਗੇ, ਉਹਨਾਂ ਨੇ ਇੱਥੇ ਆਰਤੀ ਦਾ ਉਚਾਰਨ ਕੀਤਾ। ਤੇ ਬਾਕੀ ਜਗ੍ਹਾ ਦਾ ਵੀ ਇਹੀ ਚੀਜ਼ ਆ। ਤੇ ਹੁਣ ਜੇ ਅਸੀਂ ਰਲ ਮਿਲ ਕੇ ਇਕੱਠੇ ਹੋ ਕੇ ਗਾਂਹ ਵਧਾਂਗੇ, ਪ੍ਰਸ਼ਾਸਨ ਤੇ ਆਪਣੇ ਆਪ ਹੀ ਪ੍ਰੈਸ਼ਰ ਆਏਗਾ ਜੀ। ਪ੍ਰਸ਼ਾਸਨ ਜ਼ਰੂਰ ਸਾਡੇ ਤੋਂ ਝੁਕ ਕੇ ਮਤਲਬ ਸਾਧ ਸੰਗਤ ਤੋਂ ਝੁਕ ਕੇ ਉਸ ਜਗ੍ਹਾ ਨੂੰ ਦੇਣ ਨੂੰ ਮਜਬੂਰ ਹੋਏਗੀ ਕਿ ਹਾਂ ਇਹ ਜਗ੍ਹਾ ਜਿਹੜੀ ਆ ਇਹ ਸਿੱਖ ਸੰਗਤ ਨੂੰ ਬਿਲੋਂਗ ਕਰਦੀ ਆ, ਇਹ ਜਿਹੜੀ ਜਗ੍ਹਾ ਆ ਉਹਨਾਂ ਨੂੰ ਦੇ ਦਿੱਤੀ ਜਾਵੇ, ਤੇ ਉਹ ਇੱਥੇ ਜਿਹੜੀ ਜਗ੍ਹਾ ਨੂੰ ਪੂਰਨ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਉੱਥੇ ਮਤਲਬ ਉਸਾਰੀ ਹੋਵੇ ਤੇ ਉੱਥੇ ਸੇਵਾ ਜਿਹੜੀ ਆ ਉਹ ਸ਼ੁਰੂ ਹੋਵੇ। ਜੀ ਬਿਲਕੁਲ। ਸੁਖਵਿੰਦਰ ਕੌਰ ਜੀ, ਜਿਹੜਾ ਇਸ ਖਾਸ ਤੌਰ ਤੇ ਜੇ ਗੁਰਦੁਆਰਾ ਮੰਗੂ ਮੱਠ ਦਾ ਜ਼ਿਕਰ ਕਰਨਾ ਹੋਵੇ ਤਾਂ ਇਹਦੇ ਤੇ ਸਟੇਟਸ ਕੋ ਬਣਾਉਣ ਦਾ ਅਦਾਲਤ ਦਾ ਜਿਹੜਾ ਨਿਰਦੇਸ਼ ਸੀ, ਉਹ ਪਿਛਲੇ ਵਾਰ ਜਦੋਂ ਅਸੀਂ ਗੱਲ ਕੀਤੀ ਹੈ ਉੱਥੇ ਗੱਲ ਖੜੀ ਸੀ, ਪਰ ਪ੍ਰਸ਼ਾਸਨ ਵੱਲੋਂ ਉਸ ਦੀ ਉਲੰਘਣਾ ਕੀਤੀ ਗਈ ਹੈ ਤੇ ਇਹ ਬਿਊਟੀਫਿਕੇਸ਼ਨ ਡਰਾਈਵ ਦੇ ਥੱਲੇ ਜਿਹੜਾ ਗੁਰਦੁਆਰਾ ਸਾਹਿਬ ਮੰਗੂ ਮੱਠ ਹੈ ਉਹ ਢਾਹ ਢੇਰੀ ਕਰ ਦਿੱਤਾ ਗਿਆ। ਸੋ ਜਿਹੜੀਆਂ ਲੀਗਲ ਪ੍ਰੋਸੀਡਿੰਗਸ ਨੇ ਜਿਹਦੇ ਵਿੱਚ ਵੱਖ-ਵੱਖ ਆਰਗੇਨਾਈਜੇਸ਼ਨਸ ਇਨਵੋਲਵਡ ਹੈਗੀਆਂ ਨੇ ਸਿੱਖਾਂ ਦੀਆਂ, ਉਹਦਾ ਕੀ ਸਟੇਟਸ ਹੈ ਇਸ ਵਕਤ, ਤੇ ਜੇ ਲੀਗਲ ਪਾਰਟ ਦੀ ਗੱਲ ਕਰਨੀ ਹੋਵੇ ਉਹ ਕਿੱਥੇ ਖੜਾ ਹੈ? ਲੀਗਲ ਪਾਰਟ ਤਾਂ ਜੀ ਆਲਰੇਡੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਮੈਟਰ ਹੈਗਾ ਉਹ ਪੈਂਡਿੰਗ ਆ, ਤੇ 8 ਤਰੀਕ ਨੂੰ ਹੀਅਰਿੰਗ ਆ ਉਹਦੀ। ਉਸ ਤੋਂ ਬਾਅਦ ਹੀ ਜੋ ਵੀ ਸੁਪਰੀਮ ਕੋਰਟ ਵਿੱਚ ਹੀਅਰਿੰਗ ਤੋਂ ਬਾਅਦ ਜੋ ਫੈਸਲਾ ਆਏਗਾ ਉਹ ਪਤਾ ਚੱਲੇਗਾ। ਤੇ ਬਾਕੀ ਇਹ ਆ ਕਿ ਇਹ ਮਤਲਬ ਲੀਗਲ ਪਾਰਟ ਵੀ ਸਾਰੇ ਜਦੋਂ ਅਸੀਂ ਇਕੱਠੇ ਹੋਵਾਂਗੇ ਉਹਦੇ ਨਾਲ ਬਹੁਤ ਫਰਕ ਪੈਂਦਾ ਆ ਕਿ ਹਾਂ ਲੀਗਲ ਪਾਰਟ ਦੇ ਵਿੱਚ ਵੀ ਕਿ 10-15-100 ਸਿੱਖ ਜਾ ਕੇ ਉੱਥੇ ਖੜੇ ਹੋ ਜਾਣ, ਤੇ ਉਹਦੇ ਨਾਲ ਵੀ ਫਰਕ ਆਉਂਦਾ ਹੈ ਕਿ ਜਿਹੜੇ 1 ਜਣੇ ਨੇ ਜਾਂ 4 ਜਣੇ ਜਾਂ 5 ਜਣੇ ਜਾਂਦੇ ਆ ਉੱਥੇ, ਤੇ ਉਹ ਵੀ ਦੇਖਦੇ ਆ ਕਿ ਮਤਲਬ ਉਹ ਲੀਗਲ ਪਾਰਟ ਵੀ ਉਹਨਾਂ ਸਟਰੋਂਗ ਨਹੀਂ ਹੋ ਪਾਉਂਦਾ। ਤੇ ਸੁਪਰੀਮ ਕੋਰਟ ਵਿੱਚ ਜਦੋਂ ਕੇਸ ਪੈਂਡਿੰਗ ਹੁੰਦੇ ਹੀ ਪ੍ਰਸ਼ਾਸਨ ਨੇ ਇੱਥੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ, ਮੈਟਰ ਸਟੇਟਸ ਕੋਈ ਸੀਗਾ, ਇੱਥੇ ਕਿਹਾ ਗਿਆ ਸੀਗਾ ਕਿ ਜਦ ਤੱਕ ਫੈਸਲਾ ਨਹੀਂ ਹੁੰਦਾ ਤਦ ਤੱਕ ਤੁਸੀਂ ਕਿਸੇ ਚੀਜ਼ ਦੀ ਕੋਈ ਕਾਰਵਾਈ ਨਹੀਂ ਕਰੋਗੇ, ਤੇ ਗਵਰਨਮੈਂਟ ਨੇ ਕੋਈ ਗੱਲ ਨਹੀਂ ਸੁਣੀ। ਹੁਣ ਤੇ 8 ਤਰੀਕ ਤੋਂ ਬਾਅਦ ਜੋ ਵੀ ਉੱਥੇ ਕਾਰਵਾਈ ਹੋਏਗੀ ਸੁਪਰੀਮ ਕੋਰਟ ਦੇ ਵਿੱਚ, ਉਸ ਤੋਂ ਬਾਅਦ ਪਤਾ ਚੱਲੇਗਾ ਕਿ ਸੁਪਰੀਮ ਕੋਰਟ ਮਤਲਬ ਕੀ ਫੈਸਲਾ ਉੱਥੇ ਹੋ ਰਿਹਾ ਹੈ। ਜੀ, ਤੇ ਇਹਦੇ ਵਿੱਚ SGPC ਦਾ ਰੋਲ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਰੋਲ ਹੈ ਇਹ ਸਾਰੇ ਪਾਰਟ ਦੇ ਵਿੱਚ ਜਿਹੜਾ ਲੀਗਲ ਪਾਰਟ ਪਰਸਿਊ ਕੀਤਾ ਜਾ ਰਿਹਾ ਹੈ? ਹਜੇ ਤੱਕ ਤੇ ਜਿਹੜਾ ਗੁਰਦੁਆਰਾ ਮੰਗੂ ਮੱਠ ਦੇ ਲਈ ਗੱਲ ਚੱਲ ਰਹੀ ਆ, ਹਜੇ ਤੱਕ ਤੇ SGPC ਦਾ ਕੋਈ ਵੀ ਰੋਲ ਨਹੀਂ ਹੋ ਰਿਹਾ ਜਾਂ ਦਿੱਲੀ ਕਮੇਟੀ ਦਾ ਕੋਈ ਵੀ ਰੋਲ ਨਹੀਂ ਹੋ ਰਿਹਾ, ਪਰ ਉਹਨਾਂ ਨੂੰ ਬੇਨਤੀ ਕੀਤੀ ਜਾ ਰਹੀ ਸੀਗੀ ਕਿ ਆਪ ਵੀ ਆਓ ਤੇ ਇੱਥੇ ਆਪ ਅਗਰ
ਖੜੇ ਹੋਣਗੇ ਨਾਲ ਆ ਕੇ ਤੇ ਡੈਫੀਨਿਟਲੀ ਸੁਪਰੀਮ ਕੋਰਟ ਵਿੱਚ ਵੀ ਇਹਦੇ ਵਿੱਚ ਫਰਕ ਪਏਗਾ ਕਿ ਤੁਸੀਂ ਵੀ ਨਾਲ ਖੜੇ ਹੋ। ਇਹ ਮਤਲਬ ਸਿੱਖ ਸੰਗਤ ਵੱਲੋਂ ਹੀ ਇੱਕ ਐਪਲੀਕੇਸ਼ਨ ਇੰਟਰਿਮ ਐਪਲੀਕੇਸ਼ਨ ਲਗਾਈ ਹੋਈ ਆ, ਜਿਹੜਾ ਕਿ ਮੇਨ ਕੇਸ ਕੀਤਾ ਹੋਇਆ ਸੀਗਾ ਬਾਕੀ ਮੱਠਾਂ ਨੂੰ ਲੈ ਕੇ। ਉਹਦੇ ਵਿੱਚ ਹੀ ਇੱਕ ਸਿੱਖ ਸੰਗਤ ਵੱਲੋਂ ਇੱਕ ਇੰਟਰਿਮ ਐਪਲੀਕੇਸ਼ਨ ਲਗਾਈ ਹੋਈ ਆ, ਜਿਹਦੀ ਹੀਅਰਿੰਗ 8 ਤਰੀਕ ਨੂੰ ਹੈਗੀ ਆ। ਇਹਦੇ ਵਿੱਚ ਹਜੇ ਤੱਕ ਵੀ ਐਸਜੀਪੀਸੀ ਦਾ ਕੋਈ ਰੋਲ ਨਹੀਂ ਹੈਗਾ ਤੇ ਐਸਜੀਪੀਸੀ ਨੂੰ ਬੇਨਤੀ ਕਰ ਰਹੇ ਆ, ਸਾਰੇ ਬਾਰ-ਬਾਰ ਕਰ ਰਹੇ ਆ ਕਿ ਆਪ ਆਓ, ਇਹਦੇ ਵਿੱਚ ਆਪ ਵੀ ਆਪਣਾ ਯੋਗਦਾਨ ਪਾਓ ਤੇ ਜਿਹੜਾ ਇਹ ਪ੍ਰੈਸ਼ਰ ਜਿਹੜਾ ਆ ਇਹ ਵਧੇਗਾ ਤੇ ਗਵਰਨਮੈਂਟ ਜਿਹੜੀ ਆ ਸੁਪਰੀਮ ਕੋਰਟ ਵੀ ਇਸ ਗੱਲ ਨੂੰ ਸੋਚਣ ਲਈ ਮਜਬੂਰ ਹੋਣਗੇ ਕਿ ਇਹ ਜਦੋਂ ਜਗ੍ਹਾ ਬਿਲੋਂਗ ਕਰਦੀਆਂ ਆ ਸਿੱਖ ਸੰਗਤ ਨੂੰ ਤੇ ਸਿੱਖ ਸੰਗਤ ਦੇ ਫੌਰ ਵਿੱਚ ਹੀ ਫੈਸਲਾ ਹੋਏਗਾ। ਜੀ, ਤੇ ਇਹਦੇ ਵਿੱਚ ਜਿੱਥੇ ਐਸਜੀਪੀਸੀ ਦੇ ਰੋਲ ਦੀ ਗੱਲ ਆਉਂਦੀ ਹੈ, ਕੀ ਸਮਝਦੇ ਹੋ ਕਿ ਐਸਜੀਪੀਸੀ ਦਾ ਜਿਹੜਾ ਵਫਦ ਵੀ ਆਇਆ ਇੱਥੇ ਗੱਲਬਾਤ ਕੀਤੀ ਪ੍ਰਸ਼ਾਸਨ ਦੇ ਨਾਲ, ਜਾਂ ਹੁਣ ਜਦੋਂ ਦੁਬਾਰਾ ਇਸ਼ੂ ਹਾਈਲਾਈਟ ਹੋ ਰਿਹਾ ਹੈ ਤਾਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਜਿਹੜਾ ਇਹ ਕੇਸ ਹੈਗਾ ਅਸੀਂ ਕੇਂਦਰ ਦੀ ਸਰਕਾਰ ਤੱਕ ਪਹੁੰਚ ਕਰਾਂਗੇ, ਉਹਦੇ ਨਾਲ ਗੱਲ ਕਰਾਂਗੇ, ਜਾਂ ਓਵਰਆਲ ਜਦੋਂ ਅਸੀਂ ਗੁਰਦੁਆਰਾ ਸਾਹਿਬਾਨਾਂ ਦੇ ਢਹਿ ਢੇਰੀ ਕਰਨ ਦੀ ਗੱਲ ਕਰਦੇ ਹਾਂ, ਅਸੀਂ ਪਿੱਛੇ ਜ਼ਿਕਰ ਕਰਕੇ ਹਟਿਆ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੇ ਸੰਬੰਧਿਤ ਅਸਥਾਨ ਹੈਗੇ ਆ, ਐਸਜੀਪੀਸੀ ਮਹਿਜ਼ ਬਿਆਨਬਾਜ਼ੀ ਤੱਕ ਸੀਮਤ ਰਹਿ ਜਾਂਦੀ ਹੈ ਜਾਂ ਕੀ ਕਾਰਨ ਹੈ, ਕੀ ਗੱਲ ਨਜ਼ਰ ਆਉਂਦੀ ਹੈ? ਤੁਸੀਂ ਉੱਥੇ ਬੈਠ ਕੇ ਕਿਵੇਂ ਦੇਖਦੇ ਹੋ ਇਹਨੂੰ? ਹਾਂਜੀ ਬਿਲਕੁਲ ਜੀ, ਐਸਜੀਪੀਸੀ ਦੇ ਵਫਦ ਤੇ 2 ਵਾਰ ਆ ਕੇ ਜਾ ਚੁੱਕੇ ਆ ਇੱਥੇ। ਪਹਿਲਾਂ ਸਤੰਬਰ ਵਿੱਚ ਆਏ ਸੀਗੇ, ਉਸ ਟਾਈਮ ਤੇ ਆ ਕੇ ਗਲਤ ਬਿਆਨ ਦੇ ਕੇ ਚਲੇ ਗਏ ਸੀ, ਜਿਸ ਕਰਕੇ ਕਿ ਬਾਅਦ ਵਿੱਚ ਸਰਕਾਰ ਦੇ ਨਾਲ ਫਿਰ ਬਾਅਦ ਸਾਨੂੰ ਬੜੀ ਪ੍ਰੋਬਲਮ ਹੋਈ ਕਿਉਂਕਿ ਸਰਕਾਰ ਕਹਿਣ ਲੱਗ ਪਈ ਜੀ ਦੇਖੋ ਐਸਜੀਪੀਸੀ ਵਾਲੇ ਆ ਕੇ ਤਾਂ ਆਹ ਗੱਲ ਕਹਿ ਕੇ ਗਏ, ਤੁਸੀਂ ਕੁਝ ਹੋਰ ਕਹਿ ਰਹੇ ਹੋ। ਫਿਰ ਬਾਅਦ ਵਿੱਚ ਉਹਨਾਂ ਨੇ ਕਿਹਾ ਨਹੀਂ ਜੀ ਇਹ ਜਿਹੜਾ ਨੇ ਵੀ ਕਿਹਾ ਹੋਏਗਾ ਉਹਨਾਂ ਦਾ ਆਪਣਾ ਬਿਆਨ ਸੀਗਾ, ਇਹ ਇਸ ਤਰ੍ਹਾਂ ਦਾ ਕੋਈ ਨਹੀਂਗਾ। ਤੇ ਉਹਨਾਂ ਨੇ ਬਾਅਦ ਵਿੱਚ ਉਹਨਾਂ ਦੇ ਬਿਆਨ ਨੂੰ ਕੱਟਿਆ, ਐਸਜੀਪੀਸੀ ਵੱਲੋਂ ਕਲੈਰੀਫਿਕੇਸ਼ਨ ਆਈ ਤੇ ਹੁਣ ਦੁਬਾਰਾ ਵਫਦ ਆ ਕੇ ਗਿਆ ਆ ਤੇ ਹੁਣ ਜਿਹੜੀ ਗੱਲਬਾਤ ਹੋਈ ਆ ਉਹ ਵੀ ਕਿਸੇ ਸਾਧ ਸੰਗਤ ਨੂੰ ਪਤਾ ਨਹੀਂ ਸੀਗੀ ਕਿ ਕੀ ਗੱਲ ਹੋਈ ਆ। ਅਗਰ ਪ੍ਰਸ਼ਾਸਨ ਦੇ ਨਾਲ ਗੱਲ ਹੋਈ ਆ ਕਿ ਸਾਨੂੰ ਸਥਾਨ ਦੀ ਪ੍ਰਾਪਤੀ ਹੋਏਗੀ, ਜਗ੍ਹਾ ਦੀ ਪ੍ਰਾਪਤੀ ਹੋਏਗੀ, ਤੇ ਉਹ ਗੱਲ ਨੂੰ ਬਾਹਰ ਕੱਢਣਾ ਚਾਹੀਦਾ ਸੀਗਾ, ਪਬਲਿਕ ਕਰਨਾ ਚਾਹੀਦਾ ਸੀ ਕਿ ਪਬਲਿਕ ਨੂੰ ਪਤਾ ਚੱਲੇ। ਪਬਲਿਕ ਵਿੱਚ ਜਿਹੜਾ ਹੁਣ ਉਤਸ਼ਾਹ ਆ ਕਿ ਅਸੀਂ ਜਗ੍ਹਾ ਦੀ ਪ੍ਰਾਪਤੀ ਕਰਨੀ ਆ ਤੇ ਜਦੋਂ ਪਬਲਿਕ ਨੂੰ ਪਤਾ ਚੱਲਦਾ ਆ, ਸਿੱਖ ਸੰਗਤ ਨੂੰ ਪਤਾ ਚੱਲਦਾ ਆ ਕਿ ਹਾਂਜੀ ਠੀਕ ਆ ਜੀ ਐਸਜੀਪੀਸੀ ਆਏ ਸੀ, ਵਫਦ ਆਇਆ ਸੀਗਾ, ਉਹਨਾਂ ਦੀ ਗੱਲਬਾਤ ਹੋਈ ਆ ਤੇ ਉਹਨਾਂ ਨੂੰ ਇੱਕ ਆਸ਼ਵਾਸਨ ਮਿਲਦਾ ਹੈ ਕਿ ਠੀਕ ਹੈ ਜੀ ਅਸੀਂ ਜਿਹਦੇ ਲਈ ਲੜ ਰਹੇ ਹਾਂ ਤੇ ਸਾਡੀ ਜਗ੍ਹਾ ਦੀ ਪ੍ਰਾਪਤੀ ਜ਼ਰੂਰ ਹੋਏਗੀ। ਤੇ ਐਸਜੀਪੀਸੀ ਅਸੀਂ ਤੇ ਆਪ ਬੇਨਤੀ ਕਰ ਰਹੇ ਹਾਂ ਐਸਜੀਪੀਸੀ ਨੂੰ ਕਿ ਐਸਜੀਪੀਸੀ ਅੱਗੇ ਆਵੇ, ਆ ਕੇ ਉਹ ਜਗ੍ਹਾ ਦੀ ਪ੍ਰਾਪਤੀ ਕਰੇ ਤੇ ਉਹਦੀ ਸੇਵਾ ਸੰਭਾਲ ਮਤਲਬ ਕਿਸ ਤਰ੍ਹਾਂ ਕੀਤੀ ਜਾਵੇਗੀ ਉਹ ਦੇਖੇ। ਤੇ ਇਹ ਇਸੇ ਗੱਲਾਂ ਆ ਕਿ ਸਿਰਫ ਬਿਆਨਬਾਜ਼ੀ ਕਰਕੇ ਤੇ ਗੱਲਾਂ ਇਸ ਤਰ੍ਹਾਂ ਕਹਿ ਕੇ ਕਿ ਏਦਾਂ ਹੋਇਆ ਕਰਕੇ ਇਹਦਾ ਤੇ ਮਤਲਬ ਅਸੀਂ ਜਗ੍ਹਾ ਨੂੰ ਪ੍ਰਾਪਤੀ ਕਰਨ ਦੀ ਜਿਹੜੀ ਗੱਲ ਆ ਉਹ ਲੇਟ ਹੁੰਦੀ ਜਾ ਰਹੀ ਆ। ਅਸੀਂ ਇਹੀ ਕਹਿ ਰਹੇ ਹਾਂ ਐਸਜੀਪੀਸੀ ਨੂੰ ਕਿ ਤੁਸੀਂ ਅੱਗੇ ਆਓ, ਆ ਕੇ ਜਗ੍ਹਾ ਦੀ ਪ੍ਰਾਪਤੀ ਕਰੋ ਤੇ ਬਾਕੀ ਸੇਵਾ ਸੰਭਾਲ ਜਿੱਦਾਂ ਮਤਲਬ ਐਸਜੀਪੀਸੀ ਦੇ ਅੰਡਰ ਹੋਣੀ ਚਾਹੀਦੀ ਆ ਉਸ ਤਰ੍ਹਾਂ ਸੇਵਾ ਸੰਭਾਲ ਜਿਹੜੀ ਆ ਉਹ ਜਗ੍ਹਾ ਦੀ ਹੋਵੇ, ਜਿਹੜੀ ਕਿ ਹੁਣ ਤੋੜ ਦਿੱਤੀ ਗਈ ਆ, ਜਿਹਦੇ ਨਾਲ ਕਿ ਸਾਰੀ ਸਾਧ ਸੰਗਤ ਬਹੁਤ ਦੁਖੀ ਆ, ਸਾਰਿਆਂ ਦੇ ਦਿਲ ਵਿੱਚ ਬਹੁਤ ਦੁੱਖ ਆ। ਅਗਰ ਐਸਜੀਪੀਸੀ ਅੱਗੇ ਆਂਦੀ ਆ, ਤਖਤ ਅੱਗੇ ਆਂਦੇ ਆ ਤੇ ਬਹੁਤ ਚੰਗੀ ਗੱਲ ਆ ਜੀ, ਅੱਗੇ ਆਉਣਾ ਚਾਹੀਦਾ ਉਹਨਾਂ ਨੂੰ, ਕਿਉਂਕਿ ਸਾਧ ਸੰਗਤ ਦਾ ਸਾਡਾ ਇੱਕੋ ਹੀ ਤਾਂ ਸਹਾਰਾ ਆ ਕਿ ਅਸੀਂ ਉਹਨਾਂ ਨੂੰ ਬੇਨਤੀ ਕਰ ਸਕਦੇ ਕਿ ਤੁਸੀਂ ਅੱਗੇ ਆਓ। ਅਸੀਂ ਆਪਣਾ ਜਿੰਨਾ ਸਾਡੀ ਹਿੰਮਤ ਆ ਅਸੀਂ ਆਪਣਾ ਕੰਮ ਕਰੀ ਜਾ ਰਹੇ ਹਾਂ ਤੇ ਸਾਨੂੰ ਆ ਕੇ ਅਗਰ ਸਹਾਰਾ ਮਿਲੇਗਾ ਤਾਂ ਉਹ ਐਸਜੀਪੀਸੀ ਦਾ ਹੀ ਆ। ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਅੱਗੇ ਆਓ, ਆ ਕੇ ਆਪਣਾ ਜਿਹੜਾ ਗਾਂ ਦਾ ਕੰਮ ਆ ਉਹ ਤੁਸੀਂ ਦੇਖੋ। ਹਾਂ ਜੀ ਬਿਲਕੁਲ, ਸੁਖਵਿੰਦਰ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਹੈ ਜੀ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਸੁਖਵਿੰਦਰ ਕੌਰ ਜਿਹੜੇ ਕਿ ਉੜੀਸਾ ਦੇ ਵਿੱਚੋਂ ਪੇਸ਼ੇ ਵਜੋਂ ਇੱਕ ਐਡਵੋਕੇਟ ਨੇ ਤੇ ਨਾਲ ਇਹ ਸਾਰੇ ਕੇਸ ਨੂੰ ਪਰਸਿਊ ਕਰ ਰਹੇ ਆ। ਜਿਹੜਾ ਮੰਗੂ ਮੱਠ ਦਾ ਜਦੋਂ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਆਰਡਰ ਕੱਢਿਆ ਗਿਆ ਸੀ ਕਿ ਉੱਥੇ ਢਾਹ ਢੇਰੀ ਕੀਤਾ ਜਾਵੇਗਾ ਗੁਰਦੁਆਰਾ ਸਾਹਿਬ, ਸੋ ਲੀਡਿੰਗ ਰੋਲ ਉੱਥੇ ਗਰਾਊਂਡ ਲੈਵਲ ਤੇ ਲੈਣਾ ਇੱਕ ਗੱਲ ਹੈ, ਪਰ ਇਹ ਗੱਲ ਜ਼ਰੂਰ ਨਿਰਾਸ਼ਾਜਨਕ ਹੈ ਕਿ ਐਸਜੀਪੀਸੀ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਰੋਲ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਹ ਬਿਆਨਬਾਜ਼ੀਆਂ ਜ਼ਰੂਰ ਹੁੰਦੀਆਂ ਨੇ, ਗੱਲ ਜਿਹੜੇ ਵਫਦ ਹੈਗੇ ਆ ਉਹ ਮਿਲਦੇ ਵੀ ਆ ਜਾ ਕੇ, ਪਰ ਜਦੋਂ ਗਰਾਊਂਡ ਤੇ ਦੇਖਦੇ ਆ ਕਿ ਉਹਦਾ ਇੰਪੈਕਟ ਕੀ ਹੈ ਜਾਂ ਉਹਦਾ ਅੱਗੇ ਜਦੋਂ ਫੋਲੋਅਪ ਕਰਨ ਦੀ ਲਾਈਨ ਆਉਂਦੀ ਹੈ ਕਿ ਇਹਨੂੰ ਕੇਸ ਨੂੰ ਹੁਣ ਅੱਗੇ ਤੋਰਿਆ ਜਾਵੇ, ਅੱਗੇ ਵਧਾਇਆ ਜਾਵੇ ਤੇ ਅੱਡੀ ਗੱਡ ਕੇ ਉੱਥੇ ਖਲੋਇਆ ਜਾਵੇ, ਤੇ ਜੇ ਗੱਲ ਨਹੀਂ ਬਣਦੀ ਹੈਗੀ ਤਾਂ ਕੁਝ ਸਮਾਂ ਪਾ ਕੇ ਜੇ ਸੰਘਰਸ਼ ਦੀ ਲਾਈਨ ਵੀ ਆਉਂਦੀ ਹੈ ਉੱਥੋਂ ਕਿਤੇ ਨਾ ਕਿਤੇ ਜਿਹੜੀ ਸਾਡੀਆਂ ਸੰਸਥਾਵਾਂ ਨੇ ਉਹ ਭੱਜਦੀਆਂ ਨਜ਼ਰ ਆਉਂਦੀਆਂ ਨੇ ਜਾਂ ਗੱਲਬਾਤ ਕੱਲੀ ਜਿਹੜੀ ਹੈ ਬਿਆਨਬਾਜ਼ੀ ਤੱਕ ਸੀਮਤ ਨਜ਼ਰ ਆਉਂਦੀ ਹੈ। ਇਹ ਇੱਕ ਵੱਡਾ ਸਵਾਲ ਹੈ ਸਾਡੇ ਲਈ ਜਾਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੇ ਲਈ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ
ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਜ਼ਰੂਰ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਨਾ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।